पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 22 सितंबर का दिन 1539 माता सुलखणी चढ़ाई कर गए। 7 सितंबर 1539 के दिन गुरु नानक साहब करतारपुर च जोती जोत समा गए सन। आप दा संस्कार रावी दरिया के कंढे ते कीता गया सी। गुरु साहब के जोती जोत समाउण मगरों उन्हां दे पुत्रां ने गुरु साहब के हुक्म की अदूली करदिआं गुरु साहब की समाध भी बना ली सी। सिख धर्म च समाध बनाउण दी मनाही है। मगरों रावी दरिया ने इस समाध नूं रोड़ दिता सी। श्री चंद ते लक्ष्मी दास दीआं हरकतां नूं वेख के माता सुलखणी बहुत उदास रहण लग पए ते 22 सितंबर 1539 के दिन माता सुलखणी जी इस फानी जहान नूं अलविदा कह गए। 1944 राजा जी फार्मूला रद्द। 16 जुलाई 1944 ਨੂੰ ਰਾਜਗੋਪਾਲ ਆਚਾਰੀਆ ਨੇ ਹਿੰਦੂ ਮੁਸਲਿਮ ਝਗੜਿਆਂ ਦਾ ਹੱਲ ਕਰਨ ਵਾਸਤੇ ਇੱਕ ਫਾਰਮੂਲਾ ਸੁਝਾਇਆ। ਇਸ ਫਾਰਮੂਲੇ ਮੁਤਾਬਕ ਮੁਸਲਮਾਨਾਂ ਨੂੰ ਇੱਕ ਤਰੀਕੇ ਨਾਲ ਪਾਕਿਸਤਾਨ ਦੇਣ ਦੀ ਗੱਲ ਕੀਤੀ ਗਈ ਸੀ, ਪਰ ਸਿੱਖਾਂ ਬਾਰੇ ਕੁਝ ਵੀ ਨਹੀਂ ਸੀ ਕੀਤਾ ਗਿਆ। ਇਸ ਦਾ ਹੀ ਹਰ ਪਾਸਿਓਂ ਵਿਰੋਧ ਹੋਇਆ। ਹਿੰਦੂ ਆਗੂ ਸ਼ਿਆਮਾ ਪ੍ਰਸਾਦ ਮੁਖਰਜੀ ਨੇ 26 ਜੁਲਾਈ ਨੂੰ ਇਸ ਦੀ ਨਿੰਦਾ ਕੀਤੀ। ਅਕਾਲੀਆਂ ਨੇ ਵੀ 24 ਜੁਲਾਈ ਨੂੰ ਇਸ ਵਿਰੁੱਧ ਬਿਆਨ ਦਿੱਤੇ। ਅਕਾਲੀ ਦਲ ਨੇ ਰਾਜਾ ਜੀ ਫਾਰਮੂਲੇ ਦਾ ਵਿਰੋਧ ਕਰਨ ਵਾਸਤੇ ਆਲ ਪਾਰਟੀ ਸਿੱਖ ਕਾਨਫਰੰਸ ਬੁਲਾ ਲਈ। ਇਹ ਕਾਨਫਰੰਸ 1 ਅਗਸਤ 1944 ਨੂੰ ਲਾਹੌਰ ਵਿਖੇ ਹੋਈ। ਇਸ 'ਚ ਇਹ ਸੀ ਕਿ ਰਾਜਾ ਜੀ ਫਾਰਮੂਲਾ ਰੱਦ ਕਰੋ, ਮਾਸਟਰ ਜੀ ਪੰਥ ਦੀ ਵਾਗਡੋਰ ਸੰਭਾਲਣ, ਕੇਂਦਰ 'ਚ ਸਿੱਖਾਂ ਨੂੰ 20% ਸੀਟਾਂ ਮਿਲਣ, ਗਾਂਧੀ ਨੂੰ ਰਾਜਾ ਜੀ ਫਾਰਮੂਲੇ ਵਿਰੁੱਧ ਡੈਪੂਟੇਸ਼ਨ ਭੇਜਿਆ ਜਾਵੇ। ਮਤੇ ਪਾਸ ਹੋਏ। ਇਸ ਕਾਨਫਰੰਸ 'ਚ ਸੈਂਟਰਲ ਅਕਾਲੀ ਦਲ ਤੋਂ ਬਿਨਾਂ ਬਾਕੀ ਸਭ ਸਿੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਇਸੇ ਦਿਨ ਲਾਹੌਰ 'ਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਰਾਜਾ ਜੀ ਵਿਰੋਧੀ ਦਿਵਸ ਮਨਾਉਣ ਦਾ ਫੈਸਲਾ ਕੀਤਾ। ਮਾਸਟਰ ਤਾਰਾ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਬੁਲਾਈ ਗਈ ਆਲ ਸਿੱਖ ਪਾਰਟੀਜ਼ ਕਾਨਫਰੰਸ 20 ਅਗਸਤ 1944 ਦੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਈ। ਇਸ ਵਾਸਤੇ ਸੱਦੇ ਹੋਏ 714 ਆਗੂਆਂ ਚੋਂ 561 ਹਾਜ਼ਰ ਹੋਏ। ਮਾਸਟਰ ਤਾਰਾ ਸਿੰਘ ਖੁਦ ਅਮਰ ਸਿੰਘ ਸ਼ੇਰੇ ਪੰਜਾਬ ਨੂੰ ਸੱਦਣ ਗਏ, ਪਰ ਉਸਨੇ ਆਉਣ ਤੋਂ ਸਾਫ਼ ਨਾ ਕਰ ਦਿੱਤੀ। ਇਸ ਕਾਨਫਰੰਸ ਨੇ ਮਾਸਟਰ ਤਾਰਾ ਸਿੰਘ ਨੂੰ ਹੁਕਮ ਕੀਤਾ ਕਿ ਉਹ ਰਾਜਾ ਜੀ ਫਾਰਮੂਲੇ ਵਿਰੁੱਧ ਮੋਰਚਾ ਲਾਉਣ। ਕਾਨਫਰੰਸ ਨੇ ਰਾਜਾ ਜੀ ਫਾਰਮੂਲਾ ਰੱਦ ਕਰੋ, ਸਿੱਖ ਸਟੇਟ ਕਾਇਮ ਕੀਤਾ ਜਾਵਨ ਦੇ ਮਤੇ ਪਾਸ ਕੀਤੇ ਗਏ ਤੇ ਮਤਿਆਂ ਦੀ ਹਮਾਇਤੀ ਗਿਆਨੀ ਕਰਤਾਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਕੀਤੀ। 13 ਸਤੰਬਰ ਨੂੰ ਲਾਇਲਪੁਰ 'ਚ ਅਕਾਲੀ ਕਾਨਫਰੰਸ ਨੇ ਫੈਸਲਾ ਕੀਤਾ ਕਿ ਰਾਜਾ ਜੀ ਫਾਰਮੂਲੇ ਵਿਰੁੱਧ ਸਿੱਖ ਡੈਪੂਟੇਸ਼ਨ ਇੰਗਲੈਂਡ ਭੇਜਿਆ ਜਾਵੇ। 22 ਸਤੰਬਰ 1944 ਦੇ ਦਿਨ ਬੰਡਾਲਾ ਜਲੰਧਰ ਅਕਾਲੀ ਦਲ ਕਾਨਫਰੰਸ ਨੇ ਵੀ ਰਾਜਾ ਜੀ ਫਾਰਮੂਲੇ ਵਿਰੁੱਧ ਮਤਾ ਪਾਸ ਕੀਤਾ। 1960 ਕਾਕਾ ਇੰਦਰਜੀਤ ਸਿੰਘ ਨੂੰ ਕਰਨਾਲ 'ਚ ਸ਼ਹੀਦ ਕਰ ਦਿੱਤਾ ਗਿਆ। 1960 'ਚ ਪੰਜਾਬ ਸਰਕਾਰ ਤੇ ਪੁਲਿਸ ਪੰਜਾਬੀ ਸੂਬਾ ਮੋਰਚੇ ਦੀ ਕਾਮਯਾਬੀ ਤੋਂ ਇੰਨਾ ਮਚੀ ਹੋਈ ਸੀ ਕਿ ਉਹ ਸਾਰੇ ਸਿੱਖਾਂ ਨੂੰ ਆਪਣਾ ਨਿੱਜੀ ਦੁਸ਼ਮਣ ਸਮਝਣ ਲੱਗ ਪਈ। ਦੂਜੇ ਪਾਸੇ ਸਿੱਖਾਂ 'ਚ ਇੰਨਾ ਉਤਸ਼ਾਹ ਸੀ ਕਿ ਵੱਡੇ ਹੀ ਨਹੀਂ ਬਲਕਿ ਛੋਟੇ-ਛੋਟੇ ਬੱਚੇ ਵੀ ਪੰਜਾਬੀ ਸੂਬੇ ਦੇ ਰੰਗ 'ਚ ਰੰਗੇ ਹੋਏ ਸਨ। ਆਮ ਗਲੀਆਂ ਬਾਜ਼ਾਰਾਂ 'ਚ ਸਿੱਖ ਬੱਚੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨਜ਼ਰ ਆਉਂਦੇ। 22 ਸਤੰਬਰ 1960 ਦੇ ਦਿਨ ਕਰਨਾਲ 'ਚ ਕੁਝ ਨਿੱਕੇ-ਨਿੱਕੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਘੁੰਮ ਰਹੇ ਸਨ ਕਿ ਇਹਨਾਂ 'ਚ ਭੁਪਿੰਦਰਾ ਹਾਈ ਸਕੂਲ ਮੋਗਾ ਦਾ 5ਵੀਂ ਜਮਾਤ ਦਾ ਇੱਕ ਬੱਚਾ ਵੀ ਸੀ ਜੋ ਕਰਨਾਲ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। ਇਹ ਬੱਚੇ ਨਾਅਰੇ ਲਾਉਂਦੇ ਹੋਏ ਘੁੰਮ ਰਹੇ ਸਨ ਕਿ ਪੁਲਿਸ ਨੇ ਆ ਕੇ ਇਹਨਾਂ ਨੂੰ ਘੇਰ ਲਿਆ। ਪੁਲਿਸ ਦੀਆਂ ਡਾਂਗਾਂ ਦੀ ਮਾਰ ਨਾਲ ਇਹ ਉੱਥੇ ਹੀ ਖੂਹ ਵਿੱਚ ਡਿੱਗ ਪਿਆ। ਪੁਲਿਸ ਨੇ ਉਸ ਨੂੰ ਖੂਹ 'ਚੋਂ ਨਿਕਲ ਨਾ ਦਿੱਤਾ ਤੇ ਉਸੇ ਤਰ੍ਹਾਂ ਹੀ ਖੂਹ ਵਿੱਚ ਸ਼ਹੀਦ ਹੋ ਗਿਆ। ਪੁਲਿਸ ਦੀ ਇਸ ਗੁੰਡਾਗਰਦੀ ਤੇ ਜ਼ੁਲਮ ਵਿਰੁੱਧ ਸਾਰੇ ਪਾਸੇ ਬੜਾ ਰੋਹ ਫੈਲਿਆ। 1981 ਇੰਦਰਾ ਗਾਂਧੀ ਦੀ ਚੰਡੀਗੜ੍ਹ ਫੇਰੀ। ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਮਗਰੋਂ ਪੰਜਾਬ 'ਚ ਰੋਸ ਮੁਜ਼ਾਹਰੇ ਤੇ ਜਲਸੇ ਹੋਣ ਦੀ ਬਜਾਏ ਖੂਨੀ ਹੋਲੀ ਦਾ ਮਾਹੌਲ ਬਣ ਗਿਆ। ਇਸ ਤੋਂ ਘਬਰਾ ਕੇ 22 ਸਤੰਬਰ ਨੂੰ ਇੰਦਰਾ ਗਾਂਧੀ ਨੇ ਸਭ ਕੁਝ ਛੱਡ ਛਡਾ ਕੇ ਚੰਡੀਗੜ੍ਹ ਦੀ ਫੇਰੀ ਲਾਈ। ਉਹਨਾਂ ਨੇ ਅਕਾਲੀ ਦਲ ਤੱਕ ਵੀ ਪਹੁੰਚ ਕੀਤੀ, ਪਰ ਅਕਾਲੀ ਆਗੂਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਨਾ ਕਰ ਦਿੱਤੀ ਤੇ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਰਿਹਾ ਕਰਨ ਵਾਸਤੇ ਆਖਿਆ। ਚੰਡੀਗੜ੍ਹ 'ਚ ਉਹਨਾਂ ਨੇ ਸੀਨੀਅਰ ਕਾਂਗਰਸੀਆਂ ਨਾਲ ਇੱਕ ਖੁਫੀਆ ਮੀਟਿੰਗ ਵੀ ਕੀਤੀ। ਮੁੱਖ ਕਾਂਗਰਸੀਆਂ ਨੇ ਉਹਨਾਂ ਨੂੰ ਸਮਝਾਇਆ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਿੰਡਰਾਂ ਵਾਲਿਆਂ ਨੂੰ ਰਿਹਾ ਕਰ ਦਿੱਤਾ ਜਾਵੇ। ਉਧਰ ਅਕਾਲੀਆਂ ਨੇ 45 ਸਿੱਖ ਮੰਗਾਂ ਦਾ ਇੱਕ ਚਾਰਟਰ ਵੀ ਤਿਆਰ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 22 ਸਤੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।